ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। ਗੱਲ ਵੇਲੇ ਦੇ ਨਾਲ ਮੈਂ ਤੁਹਾਡਾ ਵੀਰ ਤੁਹਾਡਾ ਮੇਜ਼ਬਾਨ ਅਫਜ਼ਲ ਭੱਟੀ ਤੇ ਪਿਆਰੇ ਵੇਖਣ ਵਾਲਿਓ, ਮੇਰੇ ਨਾਲ ਮੌਜੂਦ ਨੇ 47 ਦੀ ਜਿਹੜੀ ਵੰਡ ਹੋਈ ਸੀ ਨਾ, ਉਹ ਆਪਣੀ ਅੱਖਾਂ ਦੇ ਨਾਲ ਵੇਖਣ ਵਾਲੇ ਸਾਡੇ ਬਜ਼ੁਰਗ। ਅਸੀਂ ਇਹਨਾਂ ਨੂੰ ਨਾ ਪਿਆਰ ਦੇ ਨਾਲ ਭਾਈ ਨਵਾਜ਼ ਕਹਿੰਦੇ ਹਾਂ। ਤੇ 47 ਦੀ ਵੰਡ ਦੇ ਹਵਾਲੇ ਦੇ ਨਾਲ ਇਹਨਾਂ ਦੇ ਨਾਲ ਪੁੱਛਦੇ ਹਾਂ ਭਲਾ ਕਿ ਭਾਈ, ਜਦੋਂ 47 ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ, ਵੰਡ ਹੋਈ, ਤੇ ਇੱਕ ਤੇ ਇਹ ਦੱਸਿਓ ਵੀ ਤੁਹਾਡੀ ਉਦੋਂ ਉਮਰ ਕਿੰਨੀ ਸੀ, ਤੇ ਦੂਸਰਾ ਜਦੋਂ ਇਹ ਵੰਡ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ, ਤੇ ਫਿਰ ਕੀ ਹੋਇਆ, ਫਿਰ ਤੁਸੀਂ ਇੱਧਰ ਆਏ ਤੇ ਜਦੋਂ ਇੱਧਰ ਆਏ ਤੇ ਇੱਧਰ ਦੇ ਜਿਹੜੇ ਮੁਕਾਮੀ ਲੋਕ ਸੀ ਉਹਨਾਂ ਨੇ ਤੁਹਾਡੇ ਨਾਲ ਕਿੰਝ ਦਾ ਜਿਹੜਾ ਨਾ ਉਹ ਰਵੱਈਆ ਰੱਖਿਆ, ਕਿੰਝ ਦਾ ਸਲੂਕ ਕੀਤਾ, ਤੇ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਇਹਦੇ ਬਾਰੇ 'ਚ ਕੁਛ ਜਿਹੜਾ ਨਾ ਦੱਸੋ। ਅਸੀਂ ਸਾਡਾ ਪਿੰਡ ਆ ਇੰਡੀਆ 'ਚ ਉਦੀਪੁਰ। ਠੀਕ ਹੈ। ਉਹਦੇ ਜ਼ਿਲ੍ਹਾ, ਤਹਿਸੀਲ, ਥਾਣਾ ਸਾਰਾ ਕੁਝ ਦੱਸਿਓ। ਥਾਣਾ ਸੀ ਦੀਨਾ ਨਗਰ ਉਸ ਟਾਈਮ, ਹੁਣ ਦਾ ਪਤਾ ਨਹੀਂ। ਠੀਕ। ਜ਼ਿਲ੍ਹਾ ਸੀ ਸਾਡਾ ਗੁਰਦਾਸਪੁਰ। ਹਾਂਜੀ। ਤਹਿਸੀਲ ਵਾ ਜ਼ਿਲ੍ਹਾ ਗੁਰਦਾਸਪੁਰ ਸੀ। ਠੀਕ ਹੈ। ਸੰਨ 47 ਦੀ ਜਦੋਂ ਵੰਡ ਹੋਈ ਆ ਨਾ, ਹਾਂਜੀ, ਤੇ ਰੌਲਾ ਪੈ ਗਿਆ ਹਾਂਜੀ, ਬਈ ਇਹ ਮੁਲਕ ਤੁਹਾਡਾ ਨਹੀਂ। ਅੱਛਾ। ਅਸੀਂ ਤੇ ਮਤਲਬ ਉਦੋਂ ਨਾਂ ਤੇ ਇੰਨਾ ਸ਼ਹੂਰ ਹੀ ਸੀ, ਸਹੀ ਹੈ, ਸਿੱਧੇ ਸਾਦੇ ਲੋਕ ਸੀ। ਹਾਂਜੀ। ਨਾ ਮੋਬਾਈਲ ਦੌਰ ਸੀ, ਨਾ ਲਾਰੀਆਂ ਮੋਟਰਾਂ ਸੀ। ਇੱਕ ਜਾਂ ਦੋ ਹਰ ਸੜਕ ਤੇ ਗੱਡੀ ਲਾਰੀ ਚੱਲਦੀ ਸੀ। ਅੱਛਾ। ਇੱਕ ਮੂੰਜੀ ਜਦੋਂ ਲਾਉਂਦੇ ਰਹੇ ਆ ਨਾ ਇੰਡੀਆ 'ਚ, ਨਹਿਰ ਪੈਂਦੀ ਸੀ ਸਾਡੇ। ਹਾਂਜੀ। ਇੱਕ ਚਿੱਟੇ ਰੰਗ ਦਾ ਗੁਰਦਾਸਪੁਰ ਵੱਲੋਂ ਡੱਬਾ ਹੁੰਦਾ ਸੀ ਤੇ ਪਠਾਨਕੋਟ ਨੂੰ ਜਾਂਦਾ ਸੀ। ਅੱਛਾ ਜੀ। 2 ਡੱਬੇ ਸੀ ਉਹਨੂੰ ਜੁੜੇ ਦੇ। ਹਾਂਜੀ। ਉਹਦੇ ਟਾਈਮ ਨਾਲ ਆ ਨਾ, ਜਦੋਂ ਲੰਘਣਾ ਨਾ ਰੇਲਵੇ ਦਾ। ਅੱਛਾ। ਤੇ ਉਹਦੇ ਟਾਈਮ ਨਾਲ ਅਸੀਂ ਨਾ ਮਤਲਬ ਜਿਹੜਿਆਂ ਨੇ ਮੂੰਜੀ ਲਾਉਂਦੇ ਸੀ ਨਾ, ਉਹਨਾਂ ਨੇ ਛੁੱਟੀ ਕਰ ਜਾਣੀ। ਅੱਛਾ। ਵੀ ਬਸ ਪਈ ਸਾਡੀ ਦਿਹਾੜੀ ਜਿਹੜੀ ਨਾ ਹੋ ਗਈ, ਚਵਾਨੀ ਦਿਹਾੜੀ ਹੁੰਦੀ ਸੀ। ਅੱਛਾ। ਬੜੇ ਸੁੱਖ ਨਾਲ ਤੇ ਬੜੇ ਅਮਨ ਨਾਲ ਵੱਸਦੇ ਸੀ। ਜੀ। ਨਹਿਰੀ ਇਲਾਕਾ ਸੀ ਸਾਡਾ। ਠੀਕ ਹੈ। ਇਹ ਜਦੋਂ ਵੰਡ ਹੋਈ ਆ ਨਾ, ਹਾਂਜੀ, ਪਹਿਲੇ ਤੇ ਉਹ ਜਿਹੜਾ ਸਾਲਰ ਸੀ ਨਾ ਅੰਗਰੇਜ਼, ਹਾਂਜੀ, ਉਹ ਵੀ ਸਾਡੇ ਪਾਕਿਸਤਾਨ ਨਾਲ ਹੀ ਕੀ ਕਰ ਗਿਆ। ਸਹੀ ਆ। ਕਿਉਂ? 2 ਜਾਂ 1.5 ਦਿਨ ਬੋਲਿਆ ਆ। ਅੱਛਾ। ਜ਼ਿਲ੍ਹਾ ਅੰਮ੍ਰਿਤਸਰ, ਜ਼ਿਲ੍ਹਾ ਗੁਰਦਾਸਪੁਰ ਜੀ, ਤੇ ਫਿਰੋਜ਼ਪੁਰ ਦੀ ਆਪਣੀ ਤਹਿਸੀਲ। ਅੱਛਾ ਜੀ। ਵੀ ਇਹ ਪਾਕਿਸਤਾਨ ਆ। ਠੀਕ ਹੈ। ਤੀਸਰੇ ਦਿਨ ਉਹ ਬੰਨਾ ਬਣਨਾ ਸੀ, ਪਰਾਂ ਦਰਿਆ ਸੀ ਇੱਕ ਬਿਆਸਾ, ਅਸਾਂ ਵੇਖਿਆ ਦਾ ਨਹੀਂ, ਸੁਣਿਆ ਦਾ ਸਿਆਣਿਆਂ ਕੋਲ ਜੀ। ਉਹ ਪਰਾਂ ਬੰਨਾ ਬਣਨਾ ਸੀ। ਉਹ ਜਿਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਆ ਗਿਆ ਨਾ ਇੰਡੀਆ ਦੇ ਕਬਜ਼ੇ, ਖਾਲਸ ਨੇ ਕਰ ਦਿੱਤਾ ਜੀ, ਫਿਰ ਸਾਨੂੰ ਆਉਣਾ ਪਿਆ ਜੀ। ਸਾਡੇ ਤਕਰੀਬਨ ਹਿੰਦੂ ਜਿਹੜੇ ਸੀ ਨਾ ਸਾਡੇ ਪਿੰਡ 'ਚ, ਹਾਂਜੀ, ਬਹੁਤ ਘੱਟ ਸੀ। ਅੱਛਾ। ਜ਼ਿਆਦਾ ਮੁਸਲਮਾਨ ਸੀ। ਸਿੱਖ ਵੀ ਹੈ ਸਨ? ਸਿੱਖਾਂ ਦਾ ਇੱਕ ਘਰ ਸੀ, ਲੇਕਿਨ ਉਹ ਰਹਿੰਦਾ ਨਹੀਂ। ਅੱਛਾ। ਤੇਜਾ ਸਿੰਘ ਉਹਦਾ ਨਾਂ ਸੀ। ਤੇ ਅੱਛਾ, ਉਂਝ ਅੰਤਰਾ ਨਖੱਤਰਾ ਸੀ। ਅੱਛਾ। ਤੇ ਬਾਹਰ ਹੀ ਰਹਿੰਦਾ ਸੀ, ਕਿਤੇ ਪਤਾ ਨਹੀਂ ਕਿੱਥੇ ਰਹਿੰਦਾ ਸੀ। ਅੱਛਾ। ਉਹ ਸਾਡੇ ਪਿੰਡ ਦੇ ਨਾ ਜਿਹੜਾ ਜੰਗ ਲੱਗਾ ਸੀ ਨਾ ਬਰਤਾਨੀਏ ਦਾ ਤੇ ਜਪਾਨ ਦਾ। ਅੱਛਾ। ਉਹਦੇ ਵਿੱਚ ਫੌਜ 'ਚ ਨੌਕਰ ਵੀ ਸਾਡੇ ਚਾਚੇ ਤਾਏ। ਠੀਕ ਹੈ। ਉਹ ਪਿੰਡ ਆ ਗਏ ਦੇ ਸੀ ਜੀ। ਸਾਡੇ ਤੋਂ ਪਹਾੜ ਬਾਈ ਪਿੰਡ ਸੀ ਮੰਝ। ਮੰਝ ਨਹਿਰ, ਜਿਹੜੀ ਸਾਨੂੰ ਨਹਿਰ ਪੈਂਦੀ ਉਹਦੇ ਕੰਢੇ ਤੇ ਥੋੜਾ ਹੀ ਸਫ਼ਰ ਆਵੇਂ, ਕੋਈ ਜਿਹੜਾ ਪਿਛਲਾ ਮੀਲ ਹੁੰਦਾ ਨਾ, ਪਿਛਲਾ, ਹਾਂਜੀ, ਤਕਰੀਬਨ ਉਹਦੇ ਤੋਂ ਵੀ ਕੋਈ ਘੱਟ ਸੀ। ਠੀਕ ਹੈ। ਉਹਦੇ ਪਹਾੜ ਬਾਈ ਸੀ ਬਹਿ ਚੱਕ ਪਿੰਡ। ਠੀਕ ਹੈ। ਲਹਿੰਦੇ ਪਾਸੇ ਸੀ ਮੁੰਨਣਾ ਵਾਲੀ,
ਜੀ। ਚੜ੍ਹਦੇ ਪਾਸੇ ਸੀ ਵਾਂਖਾ। ਅੱਛਾ ਜੀ। ਵਾਂਖੇ ਦੇ ਚੜ੍ਹਦੀ ਬਾਈ ਸੀ ਦੀਨਾ ਨਗਰ, ਠੀਕ ਹੈ ਜੀ। ਜਿਹੜਾ ਸਾਨੂੰ ਥਾਣਾ ਲੱਗਦਾ ਸੀ। ਠੀਕ ਹੈ ਜੀ। ਜਿਸ ਵੇਲੇ ਵੰਡ ਹੋ ਗਈ ਨਾ, ਹਾਂਜੀ। ਸਾਡੇ ਵੱਡਿਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਸਾਡਾ ਤੇ ਮੁਲਕ ਹੀ ਨਹੀਂ। ਜੀ। ਤੇ ਸਾਰਿਆ ਜਦੋਂ ਮੁਲਕ ਨਾ ਹੋਵੇ ਜੀ। ਤੇ ਫਿਰ ਜਿੱਦਾਂ ਮਰਜ਼ੀ ਦਾ ਬੰਦਾ ਹੋਵੇ, ਜੀ। ਪਾਤ ਨਹੀਂ ਨਾ ਉਹਦੇ ਹੁੰਦੇ। ਠੀਕ ਹੈ। ਉਹ ਫਿਰ ਸਾਨੂੰ ਆਉਣਾ ਪਿਆ ਇੱਧਰ। ਅੱਛਾ। ਇੱਕ ਖੱਤਰੀ ਸੀ, ਖੱਤਰੀ ਉਹਦੀ ਸੀ ਦਾਣਾ ਮੰਡੀ। ਅੱਛਾ ਜੀ। ਉਸ ਵਕਤ ਵਿੱਚ ਉਹ ਬੂਟਾ ਰਾਮ ਖੱਤਰੀ ਖੋਂਦਾ ਸੀ ਜੀ। ਉਹਦੀ ਮੰਡੀ ਅਸੀਂ ਨਾ ਜ਼ਿਮੀਂਦਾਰਾ ਕਰਦੇ ਸੀ, ਤੇ ਉਹਦੀ ਮੰਡੀ ਅਸੀਂ ਦਾਣਾ ਫੱਕਾ ਖੜਦੇ ਰਹੇ ਹਾਂ। ਠੀਕ ਹੈ। ਕਦੀ ਪੈਸੇ ਲੈ ਆਉਣੇ, ਕਦੀ ਰਹਿ ਜਾਣੇ, ਕਦੀ ਸਾਨੂੰ ਲੋੜ ਪੈਣੀ ਅਸਾਂ ਉਹਦੇ ਕੋਲ ਡਾ ਲੈਣੇ। ਹਾਂਜੀ। ਬੜਾ ਉਧਰ ਉਧਰ ਮਤਲਬ ਮੇਲ ਮਿਲਾਪ, ਲੈਣ ਦੇਣ, ਹਾਂਜੀ, ਤਾਲਕ ਚੰਗੇ, ਹਾਂਜੀ, ਉਹਦੇ ਨਾਲ। ਇਹ ਜਿਸ ਵੇਲੇ ਸਾਡੇ ਪਿੰਡ ਆ ਗਏ ਨਾ, ਉੱਠ ਕੇ ਦੋਵੇਂ ਪਿੰਡ, ਹਾਂਜੀ, ਰਾਤ ਪਈ ਆ ਤੇ ਉਹਨੇ ਇੱਕ ਪੱਲੇਦਾਰ ਨੂੰ ਘਲਾਇਆ ਆਪਣੇ ਨੂੰ। ਹਾਂਜੀ। ਵੀ ਯਾਰ ਸਾਡੇ ਇੱਧਰ ਆ ਜਾ। ਦੀਨਾ ਨਗਰ ਨਾ, ਹਾਂਜੀ, ਸਲਾਮਾਂ ਹੁੰਦੀਆਂ ਨੇ ਜਸ਼ਾ ਬਣ ਕੇ, ਤੇ ਅੱਜ ਉਡੀਪੁਰ ਤੇ ਪਈਏ। ਅੱਛਾ। ਸਾਡਾ ਪਿੰਡ ਆ ਉਡੀਪੁਰ। ਅੱਛਾ। ਵਾਂਖੇ ਤੋਂ ਤੇ ਦੀਨਾ ਨਗਰ ਤੋਂ ਲਹਿੰਦੀ ਤਰਫ ਆ। ਅੱਛਾ। ਅਸੀਂ ਤੇ ਬਾਹਰ ਪਹਿਲ ਉਮਰ ਸੀ, ਸੁੱਤੇ ਦੇ ਸੀ। ਹਾਂਜੀ। ਰਾਤ ਪਈ ਦੇ ਵੇਲੇ ਤੇ ਸਾਡੇ ਵੱਡਿਆਂ ਬਜ਼ੁਰਗਾਂ ਨੇ ਨਾ ਹਾਂਜੀ। ਸਾਨੂੰ ਫਿਰ ਠਾਲ ਲਿਆ। ਹਾਂਜੀ। ਠਾਲ ਕੇ ਤੇ ਅਸੀਂ ਉਸੇ ਵੇਲੇ ਹੀ ਤੁਰ ਪਏ ਹਾਂ। ਹਾਂਜੀ। ਇੱਕ ਪਿੰਡ ਹੋ ਰਿਹਾ, ਉਹਦਾ ਮੈਨੂੰ ਨਾਂ ਨਹੀਂ ਆਉਂਦਾ। ਉਹਦੇ ਅਗਲੇ ਪਾਸੇ ਪਿੰਡ ਸੀ ਬ੍ਰਹਮਪੁਰ। ਜੀ। ਪਿੰਡੀ ਬ੍ਰਹਮਪੁਰ। ਹਾਂਜੀ। ਉੱਥੇ ਆਣ ਕੇ ਤੇ ਸਾਨੂੰ ਲੋ ਲੱਗੀ ਹੈ। ਅੱਛਾ। ਰਾਤ ਹੀ ਉੱਥੋਂ ਤੁਰ ਪਏ, ਉੱਥੋਂ ਆਪਣੇ ਪਿੰਡੋਂ? ਆ ਰਾਤ ਤੇ ਕੋਈ ਸਮਾਨ, ਕੋਈ ਚੀਜ਼, ਕੋਈ ਚੀਜ਼ ਲੈਣਾ ਦੇਣਾ ਨਹੀਂ। ਅੱਛਾ। ਅੱਲਾ ਦੇ ਹਵਾਲੇ। ਅੱਛਾ। ਤੇ ਉਹੀ ਜਿਵੇਂ ਡੰਗਰ ਹੋ ਨਹੀਂ ਜਾਂਦਾ ਭੂਰ ਤੇ ਅਜੁਰਦਾ ਜਾ ਤੇ ਜਿੱਦਣ ਨੂੰ ਜੀ ਕਰੇ ਤੁਰਿਆ ਫਿਰਦਾ। ਹਾਂ। ਅਸੀਂ ਆ ਗਏ ਹਾਂ ਟਿੰਮੋ ਵਾਲੇ ਪੱਤਣ ਤੇ। ਅੱਛਾ। ਪੈਦਲ ਦੀ। ਅੱਛਾ। ਪਿੱਛੇ ਤੇ ਬਾਰਿਸ਼ ਨਹੀਂ ਸੀ। ਅੱਛਾ ਜੀ। ਜਦੋਂ ਅਸੀਂ ਬ੍ਰਹਮਪੁਰ ਲੰਘੇ ਆ ਨਾ, ਹਾਂਜੀ, ਤੇ ਮੱਠੀ ਮੱਠੀ ਬਾਰਿਸ਼ ਵੀ ਚੱਲ ਪਈ। ਮੌਸਮ ਕਿਹੜਾ ਸੀ ਉਹ ਦੇਸੀ ਮਹੀਨਿਆਂ 'ਚ ਭਾਈ? ਇਹ ਕੋਈ ਭਾਦੋਂ ਦਾ ਨਾ, ਭਾਦੋਂ ਦਾ। ਦਰਮਿਆਨੀ ਸੀ। ਠੀਕ ਹੈ। ਸੌਣ ਲੰਘਿਆ ਦਾ ਸੀ ਜੀ, ਤੇ ਭਾਦਰੋਂ ਦੇ ਦਿਨ। ਮੁੰਜੀਆਂ ਪੱਕੀ ਦੀਆਂ ਸਾਡੇ ਇਲਾਕੇ ਦੀ ਗਿੱਟ ਦੀ ਮੁੰਜੀ ਲੱਗਦੀ ਸੀ। ਠੀਕ ਹੈ। ਅਸੀਂ ਆ ਗਏ ਟਿੰਮੋ ਵਾਲੇ ਪੱਤਣ ਤੇ। ਉੱਥੇ ਅਸੀਂ ਰਹੇ ਹਾਂ 2 ਦਿਨ। ਠੀਕ ਹੈ। ਤੀਸਰੇ ਦਿਨ ਸਾਡੇ ਵੱਡਿਆਂ ਦਾ ਨਾ ਗੱਲਬਾਤ ਹੋ ਗਈ ਆ ਬੇੜੇ ਵਾਲਿਆਂ ਨਾਲ। ਅੱਛਾ। ਖਰਕਤ ਬੇਬਹਾਰੀ ਦੇ ਨੂੰ ਧਿਆਨ ਮਾਰੇ, ਜੀਵਾਂ ਜੰਗਲਾਂ ਦੇ ਖਰਕਤ ਹੀ ਖਰਕਤ ਨਜ਼ਰ ਆਉਂਦੀ ਸੀ। ਠੀਕ ਹੈ। ਜਿਸ ਵੇਲੇ ਤਕਰੀਬਨ ਕੋਈ 7:45 ਹੋਏ ਆ ਨਾ ਰਾਤ ਦੇ, ਹਾਂਜੀ, ਤੇ ਬੇੜੀ ਆਣ ਖਲੋਤੀ। ਠੀਕ ਹੈ। ਨਿਆਣਿਆਂ ਨੂੰ ਤੇ ਸਿਆਣੇ ਬੰਦੇ ਸੀ ਜਿਹੜੇ ਉਹ ਚੁੱਕ ਚੁੱਕ ਕੇ ਤੇ ਏਦਾਂ ਬਾਹਾਂ ਤੋਂ ਫੜ ਕੇ ਸਮਾਨ ਸੁੱਟੀ ਦਾ ਐਵੇਂ ਸੋਚਦੇ ਸੀ। ਸਿਆਣੇ ਜਿਹੜੇ ਆਪੂ ਚੜ੍ਹਦੇ ਜਾਂਦੇ ਸੀ। ਚਲੋ ਅੱਲਾ ਕਰੇ ਤੇ ਰਾਵੀ 'ਚ ਪਾਣੀ ਇੰਨਾ ਕੁ ਸੀ ਵੀ ਰਾਵੀ ਉਸ ਵੇਲੇ ਠਾਠਾਂ ਮਾਰਦੀ, ਬਹੁਤ ਹੜ ਸੀ। ਇਹ ਹੋਇਆ ਅੱਲਾ ਦਾ ਸ਼ੁਕਰ ਵੀ ਸਾਡਾ ਰਾਵੀ 'ਚ ਜੀ ਕੋਈ ਨਹੀਂ ਹਰਜਿਆ। ਇਹ ਅੱਲਾ ਦੀ ਰਹਿਮਤ ਰਹੀ ਸਾਡੇ ਤੇ। ਅਸੀਂ ਪਾਰਲੇ ਪਾਸੇ ਲੱਗ ਗਏ ਹਾਂ। ਉੱਥੋਂ ਲੰਘਦੇ ਲੰਘਦੇ ਅਸੀਂ ਨੈਣੇ ਕੋਟ ਆ ਗਏ ਹਾਂ, ਜਿਹੜੀ ਥਾਣੇ ਦੀ ਗਰਾਊਂਡ ਸੀ ਨਾ ਜੀ। ਹੋਰ ਖਲਕਤ ਵੀ ਜਿੱਧਰ ਜਿੱਧਰ ਨੂੰ ਮੂੰਹ ਚੜ੍ਹਦਾ ਸੀ ਗਾਹ ਰਿਹਾ, ਉੱਧਰ ਉੱਧਰ ਹੀ ਜਾਂਦੀ ਸੀ। ਹਾਂ, ਅਸੀਂ ਉੱਥੇ ਗਰਾਊਂਡ 'ਚ ਆ ਗਏ ਹਾਂ। ਉੱਥੇ ਰਹੇ ਹਾਂ 2 ਦਿਨ। ਅੱਛਾ। ਤੀਸਰੇ ਦਿਨ ਉੱਥੋਂ ਉੱਠੇ ਹਾਂ। ਸਾਡੇ ਪਿੰਡ ਦਾ ਇੱਕ ਨਾਈ ਸੀ, ਬਲਾਲਦੀਨ ਉਹਦਾ ਨਾਂ ਸੀ। ਉਹਦੀ ਰਿਸ਼ਤੇਦਾਰੀ ਉਹ ਡਰੇ
ਅਸੀਂ ਆ ਗਏ ਹਾਂ ਓਡਰੇ। ਇਹ ਕਿੱਥੇ ਕਿਸੇ ਆਰਡਰ ਆ? ਓਡਰ ਆਇਆ ਨਾਨੇਕੋਟ ਤੋਂ ਤਕਰੀਬਨ ਕੋਈ ਆ ਜਿਹੜਾ ਨਹੀਂ ਸੜਕ ਜਾਂਦੀ ਇੱਧਰ ਨੂੰ, ਨਹੀਂ ਨਹੀਂ ਬਾਰੇ ਮੰਗੇ ਨੂੰ ਜਿਹੜੀ ਹੈ ਸੰਨ 71 ਵਿੱਚ ਇਹਨਾਂ ਬਣਾਈ ਸੀ। ਅੱਛਾ ਅੱਛਾ ਠੀਕ ਹੈ ਠੀਕ ਹੈ। ਬਾਰੇ ਮੰਗੇ ਨੂੰ ਨਹੀਂ ਜਾਂਦੀ, ਠੀਕ ਹੈ। ਇਹਦੀ ਤੋਂ ਪਛਾਣ ਹੈ ਨੇਕੀਆਂ ਮੱਦੇ ਦੇ ਲਾਗੇ। ਅੱਛਾ ਉੱਥੇ ਅਸੀਂ ਆ ਗਏ ਹਾਂ। ਉੱਥੇ ਰਹੇ ਹਾਂ 2 ਰਾਤਾਂ। ਅੱਛਾ। ਤੀਸਰੀ ਰਾਤ ਦਿਨੇ ਨਾ ਅਸੀਂ 2 ਰਾਤਾਂ ਰਹਿ ਕੇ ਤੀਸਰਾ ਦਿਨ ਜਿਸ ਵੇਲੇ ਚੜ੍ਹਿਆ ਨਾ, ਹਾਂਜੀ, ਤੇ ਅਸੀਂ ਉੱਥੇ ਤੁਰ ਪਏ ਹਾਂ। ਹਾਂਜੀ ਅਸੀਂ ਆ ਗਏ ਹਾਂ ਰੱਤੇ। ਠੀਕ ਹੈ ਜੀ। ਸਨਖਤਰੇ ਦੇ ਅੱਛਾ ਜੀ। ਚੜ੍ਹਦੇ ਦੀ ਤੇ ਪਹਾੜ ਦੀ ਗੁੱਠ ਨਾਲ ਲੱਗਦੀ ਆ। ਠੀਕ ਹੈ ਜੀ। ਉੱਥੇ ਆ ਗਏ ਹਾਂ। ਠੀਕ ਹੈ। ਉੱਥੇ ਅਸੀਂ ਰਹੇ ਹਾਂ 8 ਦਿਨ। ਠੀਕ ਹੈ। 8 ਦਿਨਾਂ ਦੇ ਬਾਅਦ ਅਸੀਂ ਉੱਠੇ ਹਾਂ ਤੇ ਤੁਰ ਪਏ ਹਾਂ। ਅਸੀਂ ਅੱਗੇ ਪਿੰਡ ਆ ਸਨਖਤਰੇ ਦੇ ਅਗਲੇ ਪਾਸੇ ਵੀਰੋ ਕੇ ਆ ਗਏ ਹਾਂ। ਠੀਕ ਹੈ ਜੀ। ਵੀਰੋ ਕੇ ਆ ਗਏ ਹਾਂ। ਜਿਸ ਵੇਲੇ ਵੀਰੋ ਕੇ ਵਾਲਿਆਂ ਲੋਕਾਂ ਸਾਡਾ ਨਾ ਆਉਂਦਿਆਂ ਦੇ ਬੜਾ ਸਲੂਕ ਕੀਤਾ। ਅੱਛਾ। ਉਹ ਜਿਸ ਵੇਲੇ ਸ਼ਾਮ ਨੂੰ ਸਾਰੇ ਬੰਦੇ ਹੋਏ ਨਾ ਇਕੱਠੇ, ਹਾਂਜੀ, ਤੇ ਉਹਨਾਂ ਦੀ ਕੋਈ ਬੋਲੀ ਜਿਹੜੀ ਸੀ ਨਾ ਉਹ ਸਾਡੇ ਨਾਲ ਸਹੀ ਨਹੀਂ ਰਹੀ। ਉਹ ਜਿਹੜਾ ਮੈਂ ਪਿੰਡ ਮਾਨਨ ਦੱਸਿਆ ਨਾ, ਹਾਂਜੀ, ਉੱਥੋਂ ਦੇ ਕੁਛ ਬੰਦੇ ਹਾਂਜੀ ਸਾਡੇ ਤੋਂ ਪਹਿਲੇ ਟਪਿਆਲੇ ਆ ਗਏ ਤੇ ਸੀ। ਠੀਕ ਹੈ ਜੀ। ਉਹ ਇੱਕ ਤੋਂ ਡੰਗਰ ਸੀ ਬੰਦਿਆਂ ਜਿਹੜੇ ਕੋਈ ਜ਼ੋਰ ਵਾਲੇ ਸੀ, ਉਹਨਾਂ ਨੇ ਕੋਈ ਫੜੇ ਫੁੜੇ ਲਿਆ ਵਾਰਾ। ਹਾਂਜੀ। ਉਹਨੇ ਵੀ ਵੱਡੇ ਵੇਲੇ ਖੋਦੇ ਤੇ ਲੰਡੇ ਪਾਸੇ ਨੂੰ ਟਪਿਆਲੇ ਵਾਲ ਨੂੰ ਕੀਤੇ, ਤੇ ਉਹ ਟਪਿਆਲੇ ਵਾਲਾ ਜਿਹੜਾ ਮੁੰਡਾ ਸੀ ਨਾ ਮੰਨਿਆਂ ਵਾਲਾ, ਹਾਂਜੀ, ਮੰਨਿਆਂ ਉਹਦਾ ਨਾਂ ਕੀ ਸੀ? ਮੁਹੰਮਦ ਹੁਸੈਨ। ਮੁਹੰਮਦ ਹੁਸੈਨ। ਹਾਂ। ਡਾਕਟਰ ਮੁਸ਼ਤਾਕ ਦਾ ਵੱਡਾ ਭਰਾ। ਅੱਛਾ। ਠੀਕ ਹੈ। ਉਹਨੂੰ ਪੁੱਛਦਾ ਵੀ ਤੁਸੀਂ ਕਿੱਥੇ ਹੋ? ਇਹ ਵੀਰੋ ਕੇ। ਅੱਛਾ। ਇਹ ਤੁਸੀਂ ਕਿੱਥੇ ਹੋ? ਇਹ ਟਪਿਆਲੇ। ਉਹ ਜਦੋਂ ਉਹਨੇ ਡੰਗਰ ਖੜੇ ਨਾ ਪਿੰਡ, ਤੇ ਉਹਨੇ ਕਿਹਾ ਵੀ ਯਾਰ ਮੰਨਾਂ ਵਾਲੇ ਤਾਂ ਉੱਥੇ ਬੈਠੇ ਦੇ ਨੇ। ਰਵੀਰਾ ਵੀ ਉਹਨਾਂ ਦਾ ਅੱਗੇ ਉਹ ਰਾਤ ਵਾਲਾ ਲਹਿਜਾ ਨਹੀਂ ਸੀ। ਬੰਦੇ ਕਹਿਣ ਲੱਗੇ ਚਲੋ ਯਾਰ ਇਕੱਠੇ 4 ਜੀ ਜੋੜ ਕੇ ਬੈਠਾਂਗੇ ਤੇ ਚਲੋ ਉੱਥੇ ਤੁਰ ਚੱਲਦੇ ਹਾਂ। ਅਸੀਂ ਟਪਿਆਲੇ ਆ ਗਏ। ਟਪਿਆਲੇ ਅਸੀਂ ਰਹੇ ਹਾਂ ਤਕਰੀਬਨ ਕੋਈ 25 ਦਿਨ ਜਾਂ 26 ਦਿਨ। ਅੱਛਾ ਜੀ। ਅਸੀਂ ਸੀ ਗਿੱਜੇ ਦੇ ਨਹਿਰੀ ਇਲਾਕੇ ਦੇ। ਠੀਕ ਹੈ। ਇਹ ਆ ਬਰਾਨ ਮੁਲਕ। ਹਾਂਜੀ। ਉੱਥੇ ਆਪਣਾ ਘਰ ਬਾਰ ਵੀ ਦੱਸੋ ਨਾ। ਸਾਡੇ ਬੂਟੇ ਅੰਬਾਂ ਦੇ ਕਿੰਨੇ ਸੀ, ਜ਼ਮੀਨ ਸਾਡੀ? ਉਹ ਤਾਂ ਪਹਿਲੇ ਦੱਸਣਾ ਸੀ ਕਿ ਹੁਣ ਵਿੱਚ ਨਹੀਂ। ਅਸੀਂ ਤਾਂ ਪਾਕਿਸਤਾਨ ਆ ਗਏ ਤੇ ਉਹ ਇੱਥੋਂ ਅਸੀਂ ਉੱਠੇ ਆ ਨਾ। ਹਾਂਜੀ। ਤੇ ਅਸੀਂ ਸ਼ੇਖੂਪੁਰ ਨੂੰ ਮੂੰਹ ਕਰ ਲਿਆ। ਅੱਛਾ। ਵੰਡ ਹੋਣ ਤੋਂ ਪਹਿਲੇ ਨਾ। ਹਾਂਜੀ। ਠੀਕ ਹੈ। ਸਾਡੇ ਪਿੰਡ ਦਾ ਰਿਸ਼ਤੇਦਾਰ ਸੀ। ਅੱਛਾ। ਚੌਧਰੀ ਰਫੀ ਉਹਦਾ ਨਾਂ ਸੀ। ਅੱਛਾ। ਉਹ ਮਹਿਕਮੇ ਪੁਲਿਸ 'ਚ ਥਾਣੇਦਾਰ ਸੀ। ਸ਼ੇਖਪੁਰੇ। ਸ਼ੇਖੂਪੁਰੇ। ਹਾਂਜੀ। ਇੱਥੋਂ ਅਸੀਂ ਜਿਉਂ ਚੱਲੇ ਨਾ, ਜਿਉਂ ਚੱਲੇ। ਹਾਂਜੀ। ਗੁਜਰਾਂ ਵਾਲੇ ਦੇ ਤੇ ਸ਼ੇਖੂਪੁਰ ਦੇ ਹਾਂਜੀ। ਜਿਹੜੀ ਮਰੀਜ਼ਾਂ ਤੋਂ ਛੜਕ ਜਾਂਦੀ ਹੈ ਨਾ ਜੀ, ਇੱਥੇ ਜੇ ਨਾ ਜੀ, ਵੀਰ ਦਾ ਮੋੜ ਖਾਉਂਦਾ। ਠੀਕ ਹੈ ਜੀ। ਉੱਥੇ ਇੱਕ ਰੱਖੜ ਜਿਹਾ ਸੀ, ਉਹ 'ਚ ਡੇਰਾ ਲਾ ਲਿਆ। ਠੀਕ ਹੈ। ਤੇ ਸਿਆਣਿਆਂ ਬੰਦਿਆਂ ਸਲਾਹ ਬਣਾਈ ਜੀ ਵੀ ਯਾਰ ਚੌਧਰੀ ਰਫੀ ਕੋਲ ਚੱਲਦੇ ਆ ਤੇ ਉਹਨੂੰ ਪੁੱਛਣਾ ਵੀ ਕਿਹੜਾ ਪਿੰਡ ਚੰਗਾ ਆ, ਤੇ ਉੱਥੇ ਦਾ ਪਾਂਗੇ। ਪੈਸਾ ਧੇਲਾ ਤੇ ਹੈ ਕੋਈ ਨਹੀਂ, ਭੁੱਖੇ ਤੇ ਆਏ। ਉਹ ਕੁਛ ਬੰਦੇ ਜਿਹੜੇ 2-4 ਸੀ ਨਾ ਸਾਡੇ 'ਚ ਫਿਰਨ ਤੁਰਨ ਵਾਲੇ ਸਿਆਣੇ ਬੰਦੇ, ਸਿਆਣੇ, ਹਾਂਜੀ, ਉਹ ਗਏ। ਗਏ ਅੱਲਾ ਜਾਣੇ ਉਹਨਾਂ ਸਾਡੇ ਨਾਲ ਰਿਕਵਰ ਕੋਈ ਨਹੀਂ ਲੜਾਈ, ਜਾਂ ਮਿਲਿਆ ਨਹੀਂ, ਜਾਂ ਕੀ ਮਜਬੂਰੀ ਸੀ ਉਹਨੂੰ, ਜਾਂ ਕੋਈ ਕੰਮ ਸੀ ਸਰਕਾਰੀ। ਟਾਕਰਾ ਨਹੀਂ ਹੋਇਆ ਉਹਦੇ ਨਾਲ? ਟਾਕਰਾ ਨਹੀਂ ਹੋਇਆ।
ਤੇ ਆਪਣੇ ਬੰਦੇ ਜਿਹਦੇ ਤੇ ਮਾਣ ਹੋਵੇ ਨਾ ਹੂੰ ਉਹਦੇ ਤੇ ਕੁਛ ਗਿਲਾ ਵੀ ਹੁੰਦਾ ਹੂੰ ਨਾ ਬੰਦਾ ਮਿਲੇ ਤੇ ਜੀ ਉਹ ਬੰਦੇ ਨਾ ਪਿਛਾਂ ਆ ਗਏ ਹੂੰ ਪਿਛਾਂ ਆ ਕੇ ਰਾਤ ਨੂੰ ਸੁੱਤੇ ਦੇ ਤੇ ਉੱਥੇ ਇੱਕ ਬੰਦਾ ਪਾਣੀ ਨਹੀਂ ਲਾਉਂਦਾ ਸੀ ਅੱਛਾ ਉਹਨੂੰ ਸੱਪ ਲੜ ਗਿਆ ਉਹ ਮਰ ਗਿਆ ਅੱਛਾ ਸਾਨੂੰ ਇਹ ਵੀ ਡਰ ਪੈ ਗਿਆ ਹੂੰ ਅਸੀਂ ਮੁੜ ਕੇ ਪਿਛਾਂ ਨੂੰ ਮੁੜ ਪਏ ਹੂੰ ਵਾਪਸ ਹੂੰ ਅਸੀਂ ਤਰ੍ਹਾਂ ਜਿੱਥੇ ਰਾਤ ਪੈਣੀ ਉੱਥੇ ਗੁਜ਼ਾਰ ਲੈਣੀ ਹੂੰ ਅਸੀਂ ਆ ਗਏ ਪਿੰਡ ਡੱਲੇ ਕਿਹਾ ਤਹਿਸੀਲ ਦਸਕੇ 'ਚ ਅੱਛਾ ਬੁੱਢੇ ਗਰਾਏ ਦੇ ਲਾਗੇ ਹੂੰ ਹੂੰ ਉੱਥੇ ਅਸੀਂ ਕੱਟਾ ਬੀਜਿਆ ਅੱਛਾ ਨਹਿਰ ਇੱਥੇ ਵੀ ਨਹੀਂ ਸੀ ਪੈਂਦੀ ਅੱਛਾ ਜੀ ਡੱਲੇ ਕੇ ਪਿੰਡ ਜੀ ਹੂੰ ਖੂਹਾਂ ਦੀ ਵਾਈ ਸੀ ਤੇ ਪਾਣੀ ਬਹੁਤ ਡੂੰਘਾ ਸੀ ਜੀ ਅਸੀਂ ਉੱਥੇ ਕੱਟਾ ਬੀਜਿਆ ਤੇ ਇੱਥੇ ਕੋਈ ਬਰਾਨ ਸ਼ਰਾਨ ਦੀ ਫਸਲ ਹੋ ਜਾਂਦੀ ਸੀ ਠੀਕ ਹੈ ਅਸੀਂ ਫੇਰ ਉਹਨੂੰ ਮੂੰਹ ਰੱਖ ਲਿਆ ਜੀ ਕੁਛ ਬੰਦੇ ਤੇ ਸਾਡੇ ਪਰਤ ਕੇ ਇੱਥੇ ਆ ਗਏ ਤੇ ਸਾਡੀ ਰਿਸ਼ਤੇਦਾਰ ਸੀ ਤੇ ਉਹ ਬੈਠੇ ਦੇ ਸੀ ਲਾਲੇ ਜੀ ਅਸੀਂ ਕਿਲੇ ਆਂਦਾ ਬਾਹਰ ਹੂੰ ਅਸੀਂ ਉੱਥੇ ਚਲ ਗਏ ਹੂੰ 2-3 ਦਿਨ ਉੱਥੇ ਦੇ ਤੀਸਰੇ ਚੌਥੇ ਦਿਨ ਅਸੀਂ ਉੱਠ ਕੇ ਤੇ ਇੱਥੇ ਆ ਗਏ ਤੇ ਪਿਆਲਾ ਸਾਡਾ ਪਿੰਡ ਆ ਹਾਂ ਇੱਥੇ ਹੁਣ ਅੱਲਾ ਰਹਿਮ ਕਰੇ ਤੇ ਰਹਿਣੇ ਦੁਨੀਆ ਤੇ ਉਮਰ ਕਿੰਨੀ ਹੋ ਗਈ ਹੈ ਭਾਈ ਉਮਰ 82-86 ਸਾਲ ਹੋ ਗਈ ਹੈ 82-86 ਸਾਲ ਹੋ ਗਈ ਆ ਤੇ ਭਾਈ ਜਿਹੜਾ ਪਿੰਡ ਸੀ ਤੁਹਾਡਾ ਹਿੰਦੁਸਤਾਨ ਦੇ ਵਿੱਚ ਜੀ ਜਦੋਂ ਵੰਡ ਹੋਈ ਆ ਉਸ ਤੋਂ ਪਹਿਲੇ ਜਿੱਥੇ ਤੁਸੀਂ ਪੈਦਾ ਹੋਏ 11 ਸਾਲ ਜ਼ਿੰਦਗੀ ਦੇ ਗੁਜ਼ਾਰੇ ਹਾਂਜੀ ਉਹ ਯਾਦ ਆਉਂਦਾ ਯਾਦ ਤੇ ਦੇ ਘਰ? ਆਉਂਦਾ ਘਰ ਬਾਹਰ ਸਭ ਕੁਝ ਉੱਥੇ ਕੋਈ ਵੱਡਿਆਂ ਦੀਆਂ ਕੋਈ ਕਬਰਾਂ ਵੀ ਹੈ ਨੇ ਉਸ ਪਿੰਡ ਦੇ ਵਿੱਚ ਮੇਰਾ ਬਾਪ ਉੱਥੇ ਅੱਛਾ ਮੇਰੀ ਚਾਚੀ ਉੱਥੇ ਅੱਛਾ ਫਿਰ ਮੇਰੇ ਚਾਚੇ ਵੀ ਉੱਥੇ ਨੇ ਅੱਛਾ ਤੇ ਜੇ ਤੁਹਾਨੂੰ ਕੋਈ ਉਧਰੋਂ ਸੱਦਾ ਆਏ ਆਪਣੇ ਪਿੰਡੋਂ ਤੇ ਜਾਓਗੇ ਇਨਸ਼ਾਅੱਲਾ ਉਦੀਪੁਰ ਪਿੰਡ ਉਦੀਪੁਰ ਪਿੰਡ ਆ ਤੁਹਾਡਾ ਹਾਂਜੀ। ਤੇ ਤੁਹਾਡੇ ਜਿਹੜੇ ਵਾਲਦ ਸਨ ਹੂੰ। ਉਹਨਾਂ ਦੀ ਕਬਰ ਉੱਥੇ ਆ ਚਾਚਿਆਂ ਹਾਂਜੀ, ਦੀਆਂ ਉੱਥੇ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਰਿਸ਼ਤੇਦਾਰ ਹਾਂਜੀ। ਅੱਛਾ ਤੇ ਉਸ ਵੇਲੇ ਜਿਹੜਾ ਭਾਈ ਕਾਨੂੰਨ ਸੀ ਹੂੰ। ਹੁਕਮਰਾਨੀ ਸੀ ਜਿਹੜੀ ਅਮਨੋ ਅਮਾਨ ਸੀ ਉਹਦੇ ਬਾਰੇ 'ਚ ਕੋਈ ਸਾਨੂੰ ਦੱਸੋ ਹਾਂ ਕਿ ਉਦੋਂ ਕਾਨੂੰਨ ਕਿਸ ਤਰ੍ਹਾਂ ਦਾ ਹੁੰਦਾ ਸੀ ਤੇ ਅਮਨੋ ਅਮਾਨ ਦੀ ਸੂਰਤ ਹਾਲ ਉਹ ਵੇਲੇ ਕਿੰਝ ਦੀ ਸੀ ਮੈਂ ਦੱਸਾਂ 3 ਚੀਜ਼ਾਂ ਹੁੰਦੀਆਂ ਨੇ ਹਾਂਜੀ ਬੋਲ ਤੇ ਤੋਲ ਤੇ ਕਾਨੂੰਨ ਬੋਲ ਤੋਲ ਤੇ ਕਾਨੂੰਨ ਕਾਨੂੰਨ ਠੀਕ ਹੈ ਨਾ ਰਿਹਾ ਬੋਲ ਤੇ ਨਾ ਰਿਹਾ ਕਾਨੂੰਨ ਤੇ ਨਾ ਰਿਹਾ ਤੋਲ ਹੂੰ ਹੁਣ ਹੂੰ ਉਦੋਂ ਚੰਗਾ ਸੀ ਠੀਕ ਹੈ ਕਿਉਂ ਵੀ ਮਾਥੀ ਫੁੱਫੀ ਨਹੀਂ ਸੀ ਠੀਕ ਹੈ ਹੁਣ ਜ਼ੋਰ ਵਾਲੇ ਦਾ ਕਾਨੂੰਨ ਹੈ ਹੂੰ ਹੂੰ ਮਾੜੇ ਦਾ ਕਾਨੂੰਨ ਕੋਈ ਨਹੀਂ ਕੋਈ ਨਹੀਂ ਹੂੰ ਅੱਗੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ ਹਾਂ। ਤੇ ਪਿਆਰੇ ਵੇਖਣ ਵਾਲਿਓ ਅੱਛਾ ਮੈਂ ਇੱਥੇ ਨਾ ਇੱਕ ਛੋਟੀ ਸਾਰੀ ਉਹ ਅਰਜ਼ ਕਰਨਾ ਚਾਹਾਂਗਾ ਆਪਣੀਆਂ ਹਕੂਮਤਾਂ ਦੇ ਅੱਗੇ ਜਿਹੜੀ ਸਾਡੀ ਇਸਲਾਮਾਬਾਦ ਤੇ ਦਿੱਲੀ ਦੀ ਹਕੂਮਤ ਆ ਉਹਨਾਂ ਦੇ ਅੱਗੇ ਵੀ ਜਿੱਥੇ ਤੁਸੀਂ ਹੋਰ ਬੜੀਆਂ ਸਾਰੀਆਂ ਉਹ ਪੁਲਿਸੀਆਂ ਬਣਾਉਂਦੇ ਹੋ ਮੁਲਕਾਂ ਦੇ ਨਾਲ ਬੜੀਆਂ ਹੁੰਦੀਆਂ ਨੇ ਤੇ ਇੱਕ ਪੁਲਿਸੀ ਬਣਾਓ ਸਾਡੀ ਇਹ ਅਰਜ਼ ਵਾ ਕਿ ਦੋਵੇਂ ਮੁਲਕ ਮਿਲ ਕੇ ਤੇ ਇੱਕ ਪੁਲਿਸੀ ਬਣਾਓ ਕਿ ਜਿਹੜੇ ਉਧਰ ਦੇ ਜਾਂ ਇੱਧਰ ਦੇ ਸ਼ਹਿਰੀ ਚੜ੍ਹਦੇ ਪੰਜਾਬ ਦੇ ਜਾਂ ਲਹਿੰਦੇ ਪੰਜਾਬ ਦੇ 17 ਸਾਲਾਂ ਤੋਂ ਉੱਤੇ ਨੇ ਉਹਨਾਂ ਨੂੰ ਨਾ ਇਜਾਜ਼ਤ ਹੋਣੀ ਚਾਹੀਦੀ ਆ ਅਗਰ ਉਧਰੋਂ ਕੋਈ ਇੱਧਰ ਆਪਣੇ ਪਿੰਡ ਵਿੱਚ ਆਉਣਾ ਚਾਹੇ ਆਪਣਾ ਪਿੰਡ ਵੇਖਣਾ ਚਾਹੇ ਜਾਂ ਇੱਧਰੋਂ ਕੋਈ ਉੱਧਰ ਜਾਣਾ ਚਾਹੇ ਤੇ ਉਹਨੂੰ ਇੱਕ ਤੇ ਵੀਜ਼ਾ ਫਰੀ ਦਿੱਤਾ ਜਾਏ ਉਹਦੀ ਰਿਹਾਇਸ਼ ਉਹਦੇ ਆਉਣ ਜਾਣ ਦਾ ਜਿਹੜਾ ਨਾ ਉਹ ਆਸਾਨ ਤਰੀਕਾ ਜਿਹੜਾ ਨਾ ਬਣਾਇਆ ਜਾਏ ਤਾਂ ਕਿ ਉਧਰੋਂ ਜਿਹੜੇ ਲੋਕ ਅੱਜ ਤੋਂ 77 ਸਾਲ ਪਹਿਲੇ ਕਿਸੇ ਵੀ ਉਮਰ ਦੇ ਵਿੱਚ 10 11 12 ਸਾਲਾਂ ਦੀ ਉਮਰ 'ਚ ਆਏ ਜਾਂ ਇੱਧਰੋਂ ਉੱਧਰ ਗਏ ਤੇ ਉਹ ਅਗਰ ਆਪਣਾ ਘਰ ਜਿੱਥੇ ਉਹ ਪੈਦਾ ਹੋਏ ਉਹ ਗਲੀਆਂ ਜਿੱਥੇ ਉਹ ਹਾਂਜੀ ਜਿੱਥੇ ਉਹ ਖੇਡਦੇ ਰਹੇ ਅਗਰ ਉਹ ਵੇਖਣਾ ਚਾਹਣ ਤੇ ਉਹ ਆਸਾਨੀ ਦੇ ਨਾਲ ਜਿਹੜਾ ਨਾ ਉਹ ਵੇਖ ਸਕਣ ਤੇ ਪਿਆਰੇ ਵੇਖਣ ਵਾਲਿਓ ਇਹ ਕਹਾਣੀ ਸੀ 47 ਦੀ ਵੰਡ ਦੀ ਤੇ ਦੁਬਾਰਾ ਫੇਰ ਇਨਸ਼ਾਅੱਲਾ ਹਾਜ਼ਰ ਹੋਵਾਂਗੇ ਦੁਨੀਆ ਦੇ ਜਿਸ ਕੋਨੇ ਤੇ ਵੀ ਰਹੋ ਹੱਸਦੇ ਰਹੋ ਵਸਦੇ ਰਹੋ ਤੇ ਆਪਣੇ ਮੇਜ਼ਬਾਨ ਅਫਜ਼ਲ ਭੱਟੀ ਨੂੰ ਇਜਾਜ਼ਤ ਦੇਵੋ ਰੱਬ ਰੱਖਾ